ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ H1B STEM OPT ਐਕਸਟੈਂਸ਼ਨ ਪ੍ਰੋਗਰਾਮਸ ਇਹਨਾਂ ਨੂੰ ਲੈ ਕੇ ਇੰਗਲਿਸ਼ ਲੈਂਗੁਏਜ ਸਟੱਡੀ ਦੇ ਲਈ ਜਿਹੜਾ ਅਪਲਾਈ ਕਰ ਰਹੇ ਉਹਨੂੰ ਲੈ ਕੇ ਇਸ USCIS ਨੇ ਕੁਝ ਆਖਿਆ ਕੀ ਕੀ ਇਹਨਾਂ ਨੇ ਇਫੈਕਟ ਕੀਤਾ, ਕੀ ਚੇਂਜਸ ਆ ਰਹੇ ਆ ਇਹ ਵਾਲੇ? ਸੋ ਇਹਨਾਂ ਨੇ ਕਾਫੀ ਵੱਡਾ ਬੰਬ ਸੁੱਟਤਾ ਕਹਿ ਲਓ ਇੱਕ ਕਿਸਮ ਦਾ। ਸੋ ਅਗਸਤ 19 ਨੂੰ ਇਹਨਾਂ ਨੇ ਕੀ ਕਿਹਾ, ਜਿਹੜਾ US ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਹ ਕਹਿੰਦਾ ਕਿ ਇੱਕ ਜਿਹੜੇ ACICS ਇਹਦੀ ਫੁੱਲ ਫਾਰਮ ਹੈਗੀ ਆ ਐਕ੍ਰੈਡਿਟਿੰਗ ਕਾਉਂਸਲ ਫਾਰ ਇੰਡੀਪੈਂਡੈਂਟ ਕਾਲਜਸ ਐਂਡ ਸਕੂਲਸ। ਕਹ ਲਓ ਕਿ ਇੱਕ ਸੰਸਥਾ ਜਿਹੜੀ ਐਕ੍ਰੈਡਿਸ਼ਨ ਦਿੰਦੀ ਹੈ ਕਿ ਕਿਹੜਾ ਕਾਲਜ ਮਾਨਤਾ ਜਿਹਨੂੰ ਕਹਿੰਦੇ ਆਪਾਂ ਇੰਡੀਆ ਦੇ ਹਿਸਾਬ ਨਾਲ ਕਿਹੜਾ ਐਕ੍ਰੈਡਿਟਡ ਆ ਕਿਹੜਾ ਨਹੀਂ ਹੈ। ਜਿੱਦਾਂ PTU ਹੋ ਗਈ ਉੱਥੇ ਹਨਾ, ਉਹ ਕਹਿੰਦੀ ਕਿ ਆਪਾਂ ਇੰਜੀਨੀਅਰਿੰਗ ਕਾਲਜਸ ਨੂੰ ਐਕ੍ਰੈਡਿਸ਼ਨ ਦਿੰਦੇ ਆ। ਸੋ ਕੀ ਹੈ ਕਿ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਉਹਨੇ ਕੀ ਕਿਹਾ ਕਿ ਜਿਹੜਾ ACIS ਆ ਉਹਦੀ ਆਪਾਂ ਅਥਾਰਟੀ ਰੈਕੋਗਨਾਈਜ਼ ਨਹੀਂ ਕਰਦੇ। ਅੱਛਾ। ਸੋ ਹੋਰ ਵੀ ਕਈ ਸਾਰੀਆਂ ਏਜੰਸੀਜ਼ ਹੈਗੀਆਂ ਜਿਹੜੀਆਂ ਆਥੋਰਾਈਜ਼ੇਸ਼ਨ ਕਰਦੀਆਂ। ਮਤਲਬ ਕਹਿ ਲਓ ਕਿ ਉਹਨਾਂ ਨੇ ਕਿਹਾ ਕਿ ਫੋਰ ਐਗਜ਼ਾਮਪਲ ਕਹਿ ਲਓ ਕਿ PTU ਪੰਜਾਬ ਯੂਨੀਵਰਸਿਟੀ ਅਲੱਗ-ਅਲੱਗ ਯੂਨੀਵਰਸਿਟੀਆਂ ਆਪਣੀ ਐਕ੍ਰੈਡਿਸ਼ਨ ਦਿੰਦੇ ਆ ਕਾਲਜਾਂ ਨੂੰ। ਉਹਨਾਂ ਨੇ ਕਿਹਾ ਕਿ ਆ ਜਿਹੜੀ ACICS ਹੈਗੀ ਆ ਇਹਦੀ ਆਪਾਂ ਅਥਾਰਟੀ ਆਪਾਂ ਰੈਕਗਨਾਈਜ਼ ਨਹੀਂ ਕਰਦੇ। ਸੋ ਇਹਦੇ ਨਾਲ ਕੀ ਹੋਇਆ ਕਿ ਇੱਕ ਤਾਂ ਜਿਹੜੇ ਇੰਗਲਿਸ਼ ਲੈਂਗੁਏਜ ਵਾਲੇ ESL ਵਾਲੇ ਜਿਹੜੇ ਪ੍ਰੋਗਰਾਮ ਸੀਗੇ ਕਾਫੀ ਜ਼ਿਆਦਾ ਇਹਦੇ ACICS ਦੇ ਥੱਲੇ ਆਉਂਦੇ ਸੀਗੇ। ਸੋ ਕਹਿੰਦੇ ਕਿ ਹੁਣ ਜਦ ਤੱਕ ਨਵਾਂ ਕੋਈ ਇੰਤਜ਼ਾਮ ਨਹੀਂ ਲੱਭਦਾ ਉਹ ਜਿਹੜੇ ਇੰਗਲਿਸ਼ ਲੈਂਗੁਏਜ ਵਾਲੇ ਕੋਰਸ ਆ ਉਹ ਸਟੂਡੈਂਟ ਵੀਜ਼ੇ ਲਈ ਕੁਆਲੀਫਾਈ ਨਹੀਂ ਕਰ ਸਕਦੇ। ਸੋ ਇਹ ਕਈਆਂ ਲਈ ਮਾੜੀ ਖਬਰ ਆ ਜਿਹੜੇ ਉਮੀਦ ਕਰ ਰਹੇ ਹੋਣੇ ਕਿ ਆਊਗੇ ਅਮਰੀਕਾ ਵੀਜ਼ਾ ਵੂਜ਼ਾ ਲਗਵਾਓਗੇ ਜਾਂ ਜਿਹੜੇ ਫਾਈਲ ਕਰਨ ਦੀ ਸੋਚ ਰਹੇ ਸੀਗੇ। ਸੋ ਇੰਗਲਿਸ਼ ਪ੍ਰੋਗਰਾਮ ਦੀ ਫਿਲਹਾਲ ਟੈਂਪਰੇਰੀਲੀ ਰੋਕ ਆ ਤੇ ਅਨਲੈਸ ਉਹ ਜਿਹੜਾ ਸਕੂਲ ਆ ਉਹ ਦੁਬਾਰਾ ਆਪਣੀ ਨਵੇਂ ਤਰੀਕੇ ਨਾਲ ਕਿਸੇ ਹੋਰ ਸੰਸਥਾ ਤੋਂ ਮਾਨਤਾ ਪ੍ਰਾਪਤ ਨਹੀਂ ਕਰਦੇ। ਜਿਹੜਾ ਸਭ ਤੋਂ ਵੱਡਾ ਝਟਕਾ ਇਹਦੇ ਵਿੱਚ ਲੱਗਾ ਉਹ ਲੱਗਾ F1 ਸਟੂਡੈਂਟਸ ਨੂੰ। F1 ਸਟੂਡੈਂਟ ਦਾ ਕੀ ਹੁੰਦਾ ਕਿ ਉਹ ਜਦੋਂ ਗ੍ਰੈਜੂਏਟ ਹੁੰਦੇ ਸੀਗੇ ਉਹਨਾਂ ਨੂੰ OPT ਦਿੰਦੇ ਸੀ ਸਾਲ ਦੀ। ਇਹ ਸਾਰਿਆਂ ਨੂੰ ਮਿਲ ਜਾਂਦੀ ਹੈ, ਇਹ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਜੇ ਸਕੂਲ ਤੋਂ ਗ੍ਰੈਜੂਏਟ ਹੋਏ। ਪਰ ਜਿਹੜੇ ਸਾਇੰਸ ਵਾਲੇ ਸਟੂਡੈਂਟ ਹੁੰਦੇ ਆ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਇਹਨੂੰ ਕਹਿੰਦੇ ਆ STEM, ਜਿਹੜੇ STEM ਫੀਲਡ ਵਾਲੇ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ 24 ਮਹੀਨੇ ਦੀ ਮਤਲਬ 2 ਸਾਲ ਦਾ ਹੋਰ ਵਰਕ ਪਰਮਿਟ ਮਿਲਦਾ ਸੀਗਾ। ਤੇ ਇਹਦੀ ਰਿਕੁਆਇਰਮੈਂਟ ਸੀਗੀ ਕਿ ਜਿਹੜੀ ਡਿਗਰੀ ਆ ਤੁਹਾਡੀ ਉਹ ਐਕ੍ਰੈਡਿਟਡ ਹੋਣੀ ਚਾਹੀਦੀ ਤੇ ਇਹ ਸੰਸਥਾ ਤੋਂ ਜਿਹੜੀ ਆ ਆਣੀ ਚਾਹੀਦੀ ਹੈ। ਸੋ ਕਾਫੀ ਸਾਰੇ ਜਿਹੜੇ ਸਕੂਲ ਆ ਹੁਣ ACICS ਕਿਉਂਕਿ ਉਹ ਰੈਕੋਗਨਾਈਜ਼ ਨਹੀਂ ਰਹੀ ਤੇ ਜਿਹੜੇ ਵੀ ਹੁਣ ਸਟੂਡੈਂਟਸ ਹੈਗੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਅਗਸਤ 19 ਤੋਂ ਬਾਅਦ ਫਾਈਲ ਕੀਤੀ ਆ, ਉਹਨਾਂ ਦੀ ਜਿਹੜੀ STEM ਉਹ ਵੀ ਡਿਨਾਈ ਹੋ ਜੂਗੀ ਜਾਂ ਉਹਨਾਂ ਨੂੰ ਹੋਰ ਕੁਐਸਚਨਿੰਗ ਹੋਊਗੀ। ਸੋ ਉਹ ਲੋਕੀ ਜਿਹੜੇ ਆਪਣੇ ਆ ਉਹਨਾਂ ਨੂੰ STEM ਐਕਸਟੈਂਸ਼ਨ ਦੇ ਵਿੱਚ ਜਿਹੜਾ 2 ਸਾਲ ਦਾ ਆਪਣਾ ਵਰਕ ਪਰਮਿਟ ਐਕਸਟੈਂਸ਼ਨ ਆਉਣ ਦੇ ਵਿੱਚ ਪ੍ਰੋਬਲਮ ਆਊਗੀ। ਹੁਣ ਗਲਤੀ ਉਹਨਾਂ ਦੀ ਕੋਈ ਨਹੀਂ, ਪਰ ਟਾਈਮਿੰਗ ਆ ਕਿ ਉਹ ਕਹਿੰਦੇ ਕਿ ਜਿਹਨਾਂ ਦੀ ਐਕਸਟੈਂਸ਼ਨ ਐਪਲੀਕੇਸ਼ਨ ਅਗਸਤ 19 ਤੋਂ ਬਾਅਦ ਫਾਈਲ ਹੋਣੀ ਆ ਉਹਨਾਂ ਨੂੰ ਪ੍ਰੋਬਲਮ ਆ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ 60 ਦਿਨ ਦਾ ਜਿੱਦਾਂ ਟਾਈਮ ਆ, 60 ਦਿਨ ਦੇ ਵਿੱਚ ਤੁਸੀਂ ਦੇਸ਼ ਛੱਡ ਕੇ ਜਾ ਸਕਦੇ ਆ, ਕਿਸੇ ਹੋਰ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਐਨਰੋਲ ਕਰ ਸਕਦੇ ਆ ਜਾਂ ਕੋਈ ਹੋਰ ਵੀਜ਼ੇ ਤੇ ਜਾ ਸਕਦੇ ਆ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਆ ਕਿ ਜਿਹੜੇ ਅਗਸਤ ਜਿਹੜਾ ਮੇਨ ਇਹਦੇ ਵਿੱਚ ਹੋਰ H1B ਵਾਲਿਆਂ ਨੂੰ ਜਿਹੜਾ ਨੁਕਸਾਨ ਪਹੁੰਚਣਾ ਇਹ ਪਹੁੰਚਣਾ ਕਿ ਜਿਹੜੇ ਅਗਸਤ 19 2022 ਤੋਂ ਬਾਅਦ ਚ ਗ੍ਰੈਜੂਏਟ ਹੋਣੇ ਆ ਉਹ ਲੋਕਾਂ ਨੂੰ ਕਹਿੰਦੇ ਕਿ ਜੇ ਤੁਹਾਡੀ ACI ਆਹ ਵਾਲੀ ਸੰਸਥਾ ਤੋਂ ਡਿਗਰੀ ਸੀਗੀ ਤੇ ਤੁਹਾਡੀ ਉਹ ਜਿਹੜੀ ਹੈਗੀ ਆ ਮਾਸਟਰਸ ਜਿਹੜੀ ਕਹਿ ਲਓ ਕੈਪ ਹੁੰਦੀ ਆ, ਲੋਟਰੀ ਹੁੰਦੀ ਆ, ਉਹ ਕੋਟੇ 'ਚ ਆਪਾਂ ਰੈਕਗਨਾਈਜ਼ ਨਹੀਂ ਕਰਦੇ ਕਿਉਂਕਿ ਤੁਹਾਡੀ ਡਿਗਰੀ ਵੈਲਿਡ ਨਹੀਂ ਹੈਗੀ US ਦੇ ਹਿਸਾਬ ਨਾਲ। ਇਸ ਲਈ ਉਹ ਜਿਹੜੀ ਤੁਹਾਡੀ ਰੈਗੂਲਰ ਕੈਪ 'ਚ ਹੀ ਆਊਗੀ, ਮਾਸਟਰ ਡਿਗਰੀ ਵਾਲੀ ਲੋਟਰੀ ਦੀ ਤੁਹਾਨੂੰ ਬੈਨੀਫਿਟ ਨਹੀਂ ਮਿਲੂਗਾ। ਸੋ ਕਈ ਸਟੂਡੈਂਟ ਨਾਲ ਜਿਹੜੇ ਸਪੈਸ਼ਲੀ ਅਗਸਤ 19 ਤੋਂ ਬਾਅਦ ਗ੍ਰੈਜੂਏਟ ਹੋਣੇ ਆ ਉਹਨਾਂ ਨਾਲ ਕਾਫੀ ਧੱਕਾ ਕਹਿ ਲਓ ਹੋ ਗਿਆ ਕਿ ਜਦੋਂ ਉਹ ਆਏ ਸੀਗੇ ਪੈਸੇ ਦੇ ਕੇ ਤਾਂ ਉਹ ਇਹ ਸਮਝ ਕੇ ਆਏ ਸੀਗੇ ਕਿ ਇਹ ਕ੍ਰੈਡਿਟਡ ਆ ਤੇ ਉਹਨਾਂ ਨੂੰ ਕੀ ਪਤਾ ਸੀਗਾ ਕਿ ਇਦਾਂ ਹੋ ਜਾਣਾ। ਤੇ ਇਹ ਫਿਰ ਹੁਣ ਜਿਹੜੇ I-140 ਆ ਜਿਹੜੇ ਗ੍ਰੀਨ ਕਾਰਡ ਵੀ ਆ ਉਹਦੇ ਵਿੱਚ ਵੀ ਜੇ EMPLOYER ਦੀ ਰਿਕੁਆਇਰਮੈਂਟ ਆ ਕਿ ਡਿਗਰੀ ਉਹਨਾਂ ਨੂੰ ਵੈਲਿਡ ਚਾਹੀਦੀ ਹੈ, ਰੈਕੋਗਨਾਈਜ਼ ਚਾਹੀਦੀ ਆ, ਠੀਕ ਹੈ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਪ੍ਰੋਬਲਮ ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਡਿਗਰੀ ਵੈਲਿਡ ਨਹੀਂ ਹੈਗੀ ਉਹਨੂੰ ਤੇ EMPLOYER ਕਹਿੰਦਾ ਕਿ ਮੈਨੂੰ ਮਾਸਟਰਸ ਡਿਗਰੀ ਚਾਹੀਦੀ ਹੈ ਤੇ ਹੁਣ ਤੁਹਾਡਾ ਜੇ ਪ੍ਰੋਗਰਾਮ ਵੈਲਿਡ ਨਹੀਂ ਰਿਹਾ ਤੇ ਉਹਦੇ ਵਿੱਚ ਪ੍ਰੋਬਲਮ ਆ ਸਾਰਿਆਂ ਨੂੰ। ਸੋ ਇਹ ਤਾਂ ਬਹੁਤ ਵੱਡਾ ਜਿਹੜਾ ਝਟਕਾ ਆ। ਕਈ ਜਿਹੜੇ ਏਲੀਅਨ ਸਟੂਡੈਂਟਸ ਉਹਨਾਂ ਨੂੰ ਕਈ ਤਰੀਕੇ ਦੇ ਬੈਨੀਫਿਟਸ ਜਿਹੜੇ ਆ ਕਹ ਲਓ ਵੀ ਕੰਮ ਕਰਨ ਵਾਲਾ ਜਾਂ ਉਹ ਲੂਜ਼ ਹੋਣਗੇ। ਉਹਨਾਂ ਨੂੰ ਫਿਰ ਕੀ ਸਲਾਹ ਆ ਜੀ? ਉਹ ਕਿਸੇ ਹੋਰ ਹੁਣ ਦੂਜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਉਹਦੇ ਲਈ ਥਰੂ ਸਰਵਿਸ ID ਜਾਂ ਉਹਨੂੰ ਟਰਾਂਸਫਰ ਕਰਨ ਆਪਣੇ ਜਿਹੜੇ ਸਟੂਡੈਂਟ ਵੀਜ਼ੇ ਨੂੰ, ਕੀ ਉਹਨਾਂ ਦੇ ਲਈ ਸਲਾਹ ਆ ਜੀ ਫਿਰ ਹੁਣ? ਮਤਲਬ ਉਹਨਾਂ ਦੀ ਮਾਸਟਰਸ ਡਿਗਰੀ ਕਾਊਂਟ ਨਹੀਂ ਹੋਣੀ ਤੇ ਜਿਹੜਾ ਇਹ ਚੱਲ ਰਹੇ ਸੀਗੇ ਸਟੂਡੈਂਟ ਵੀਜ਼ੇ 'ਚ ਉਹ ਤਾਂ ਉੱਦਾਂ ਹੀ ਰਹੂਗੇ। ਬਸ ਇਹ ਹੈ ਕਿ ਉਹਨਾਂ ਦੀ ਜਿਹੜੀ ਮਾਸਟਰਸ ਡਿਗਰੀ ਆ ਉਹ ਵੈਲਿਡ ਨਹੀਂ ਕਲਾਈ ਜਾਣੀ। ਸੋ ਉਹਦਾ ਉਹਨਾਂ ਨੂੰ ਜਿਹੜੀ ਮਾਸਟਰਸ ਕੈਪ ਆ ਲੋਟਰੀ ਉਹਦਾ ਬੈਨੀਫਿਟ ਨਹੀਂ ਮਿਲ ਸਕਦਾ ਜਾਂ ਜਿਹੜਾ ਉਹਨਾਂ ਦਾ ਗ੍ਰੀਨ ਕਾਰਡ ਹੋਊਗਾ ਉਹਦੇ ਵਿੱਚ ਕੁਐਸਚਨ ਕੀਤੇ ਜਾ ਸਕਦੇ ਕਿ ਉਹਨਾਂ ਦੀ ਡਿਗਰੀ ਵੈਲਿਡ ਨਹੀਂ ਹੈ। ਤੇ ਹੁਣ ਇਹ ਸਕੂਲ ਤੇ ਹੈ ਕਿ ਸਕੂਲ ਕਿੱਦਾਂ ਨਵੀਂ ਸੰਸਥਾ ਤੋਂ ਦੁਬਾਰਾ ਮਾਨਤਾ ਪ੍ਰਾਪਤ ਕਰਦਾ। ਠੀਕ ਹੈ, ਇਹਦੇ ਬਾਰੇ ਸੋ ਇਹ ਹੈ ਕਿ ਜਿਹੜੇ ਹੁਣ ਅਗਸਤ ਤੋਂ ਲੈ ਕੇ ਜਦ ਤੱਕ ਵੀ ਇਹ ਸਕੂਲ ਕੁਛ ਇੰਤਜ਼ਾਮ ਕਰਦੇ ਆ ਉਹ ਵਾਲੇ ਸਟੂਡੈਂਟ ਜਿਹੜੇ ਵਿਚਾਰੇ ਉਹ ਟੰਗੇ ਜਾਣੇ ਆ, ਉਹ ਵਿਚਾਰੇ ਫਸ ਗਏ ਆ, ਟੰਗੇ ਆ। ਇਹ ਵੀ ਦੱਸਿਆ ਵੀ ਇਹਨਾਂ ਦੀ ਐਕ੍ਰੈਡੀਸ਼ਨ ਲੂਜ਼ ਕਿਉਂ ਹੋਈ, ਇਹਨਾਂ ਦੀ ਲਾਸ ਕਿਉਂ ਹੋਈ, ਰੈਕਗਨਾਈਜੇਸ਼ਨ ਇਹਨਾਂ ਦੀ ਕਿਉਂ ਲਾਸ ਕੀਤੀ? ਕੁਛ ਇਹਨਾਂ ਨੇ ਕੋਈ ਪੁੱਠਾ ਸਿੱਧਾ ਕੀਤਾ ਸੀ ਕਾਰਾ
ਜਾਂ ਕਿਉਂ ਇਹ ਹੋਇਆ, ਇਹ ਕੁਝ ਉਹਨਾਂ ਨੇ ਦੱਸਿਆ? ਐਗਜ਼ੈਕਟਲੀ ਤਾਂ ਨਹੀਂ ਪਤਾ, ਪਰ ਇਹ ਤਾਂ ਚੱਲਦਾ ਹੀ ਰਹਿੰਦਾ। ਠੀਕ ਹੈ। ਪਤਾ ਨਹੀਂ ਵਿੱਚੋਂ ਕੀ ਕੋਈ ਕੰਪਲਾਇੰਸ ਇਹਨਾਂ ਦੀਆਂ ਰਿਕੁਆਇਰਮੈਂਟ ਆ। ਹੁਣ ਡਿਪਾਰਟਮੈਂਟ ਆਫ ਐਜੂਕੇਸ਼ਨ ਉਹ ਤਾਂ ਇਮੀਗ੍ਰੇਸ਼ਨ ਤੋਂ ਹਟ ਕੇ ਹੋ ਗਈਆਂ ਰਿਕੁਆਇਰਮੈਂਟ ਆਪਣੇ ਕਿ ਚੱਲਦਾ ਬਿਲਕੁਲ। ਕਿਹਨੂੰ ਤੁਸੀਂ ਐਕ੍ਰੈਡੀਟੇਟ ਕਰਨਾ, ਕਿਉਂ ਕਰਨਾ। ਸੋ ਇਮੀਗ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ, ਪਰ ਇਹ ਹੈ ਕਿ ਕਿਉਂਕਿ ਮਾਨਤਾ ਨਹੀਂ ਰਹੀ ਤਾਂ ਸਟੂਡੈਂਟਸ ਨੂੰ ਉਹਦੀ ਜਿਹੜੀ ਪ੍ਰੋਬਲਮ ਆ, ਹੋਪਫੁਲੀ ਇਹੀ ਹੋਣਾ ਕਿ ਕਈ ਵਾਰੀ ਜ਼ਿਆਦਾ ਕਹਿ ਲਓ ਕਿ ਕੰਪਲਾਇੰਸ ਨਹੀਂ ਰਹਿੰਦੇ ਜਦੋਂ ਇਹ ਸੰਸਥਾਵਾਂ, ਤਾਂ ਉਹਨਾਂ ਦੀ ਮਾਨਤਾ ਫਿਰ ਵਾਪਸ ਲੈ ਲਿੱਤੀ ਜਾਂਦੀ ਹੈ। ਇੰਡੀਆ ਦਾ ਪੈਸੇ ਪੂਏ ਖਿਲਾ ਕੇ ਚੱਲ ਜਾਂਦਾ, ਇੱਥੇ ਨਹੀਂ ਚੱਲਦਾ। ਇੱਥੇ ਨਹੀਂ ਚੱਲਦਾ। ਯਾ ਆਪਾਂ ਸਿਲੀਕਨ ਵੈਲੀ ਯੂਨੀਵਰਸਿਟੀ ਸੀ ਇੱਕ ਹੋਰ, ਪਤਾ ਨਹੀਂ ਕਿੰਨੀਆਂ ਜਿਹੜੀਆਂ ਇੱਥੇ ਦੀ ਯੂਨੀਵਰਸਿਟੀਆਂ ਦਾ ਇੱਦਾਂ ਦਾ ਬਹੁਤ ਸੀਗੀਆਂ। ਟਰਾਈ ਵੈਲੀ ਸੀਗੀ, UNVA, ਕਈ ਯੂਨੀਵਰਸਿਟੀਆਂ ਆਈਆਂ। ਕਈਆਂ ਦੇ ਸਟੂਡੈਂਟਸ ਨੂੰ ਪ੍ਰੋਬਲਮ ਓਵਰ ਅ ਪੀਰੀਅਡ ਆਫ ਟਾਈਮ ਆਈ, ਕਿਉਂਕਿ CPT ਵਰਕ ਪਰਮਿਟ ਵਗੈਰਾ ਦਿੰਦੇ ਸੀਗੇ, ਜਿਹੜੇ ਕਿ ਸਟੂਡੈਂਟਸ ਫਿਰ ਕਲਾਸਾਂ 'ਚ ਨਹੀਂ ਜਾਂਦੇ ਸੀ, ਕੰਮ ਕਰਦੇ ਰਹਿੰਦੇ ਸੀਗੇ। ਤੇ ਕਈ ਸਟਿੰਗ ਆਪਰੇਸ਼ਨ ਹੋਏ, ਕਈ ਯੂਨੀਵਰਸਿਟੀਆਂ ਬੈਸਟ ਹੋਈਆਂ। ਉਹ ਤਾਂ ਚਲੋ ਚੱਲਦਾ ਰਹਿੰਦਾ, ਪਰ ਹੁਣ ਇਹ ਹੈ ਕਿ ਯੂਨੀਵਰਸਿਟੀਆਂ ਦਾ ਥੱਲੜੇ ਲੈਵਲ ਦੀ ਚੀਜ਼ ਆ, ਉੱਤੇ ਜਿਹੜੀ ਮੇਨ ਸੰਸਥਾ ਹੀ ਸੀਗੀ ਉਹੀ ਕਰ ਲਈ। ਉਹਦੇ ਨਾਲ ਕੀ ਹੈ ਕਿ ਆਟੋਮੈਟਿਕਲੀ ਹਜ਼ਾਰਾਂ ਦੇ ਜਿਹੜੇ ਕਾਲਜ ਸੀਗੇ ਉਹ ਪ੍ਰੋਬਲਮ 'ਚ ਆ ਗਏ। ਸੋ ਵੱਡੀ ਖਬਰ।